ਜੀ ਬੇਟੇ, ਮੈਂ ਆਪਣੇ ਬੇਟੇ ਦਾ ਪੁੱਛਣਾ ਸੀਗਾ ਕਿ ਉਹਦਾ ਅਨਮੈਰਿਡ ਦੇ ਪੇਪਰ ਭਰੇ ਹੋ ਆ ਜੀ ਜੀ ਤੇ ਦੂਜੇ ਗ੍ਰੀਨ ਕਾਰਡ ਤੇ ਭਰੇ ਸੀ ਤੇ ਹੁਣ ਉਹਦੀ ਫੀਸ ਫੂਸ ਵੀ ਵੀਜ਼ਾ ਭਰ ਹੋ ਗਈ ਹੈ। ਹੁਣ ਅਸੀਂ ਸਿਟੀਜ਼ਨ ਬਣ ਗਏ, ਇਹਦੇ ਬਾਰੇ ਪੁੱਛਣਾ ਸੀ ਕਿ ਹੁਣ ਅਸੀਂ ਕੇਸ ਚੇਂਜ ਕਰੀਏ ਕਿ ਕਿਵੇਂ ਕਰੀਏ। ਹਾਂਜੀ, ਤੁਸੀਂ ਉਹਨਾਂ ਨੂੰ ਨਾ ਆਪਣੀ ਸਿਟੀਜ਼ਨ ਦਾ ਸਰਟੀਫਿਕੇਟ ਜਿਹੜਾ ਉਹ ਭੇਜ ਦਿਓ ਇਮੀਗ੍ਰੇਸ਼ਨ ਵਾਲਿਆਂ ਨੂੰ 130 ਦੇ ਨਾਲ, ਤੇ ਉਹ ਅਪਡੇਟ ਕਰ ਦੋਗੇ ਆਪੇ। ਹਾਂ, ਸਿਟੀਜ਼ਨ ਦੇ ਜਲਦੀ ਨਿਕਲ ਰਹੇ, ਦੂਜੇ ਕਿੱਦਾਂ ਇਦਾਂ ਇਸ ਤਰ੍ਹਾਂ ਦੇ। ਹਾਂਜੀ, ਥੋੜੀ ਜੀ ਫਰਕ ਹੁਣ ਤੁਹਾਡੇ ਕੋਲ ਚੋਇਸ ਤਾਂ ਹੈ ਨਹੀਂ, ਜੇ ਸਿਟੀਜ਼ਨ ਬਣ ਕੇ ਸਿਟੀਜ਼ਨ ਵਾਲੀ ਕੈਟਾਗਰੀ 'ਚ ਹੀ ਆਣਾ, ਜਲਦੀ ਆ ਭਾਵੇਂ ਲੇਟ ਆ, ਹਨਾ। ਹਾਂ ਬੇਟੇ, ਉਹ ਤਾਂ ਉਹਦੀ ਫੀਸ ਉਹ ਕੀ ਉਹਦਾ ਪੁਲਿਸ ਰਿਪੋਰਟ ਵੀ ਹੋ ਗਈ ਆ ਤੇ ਦੂਜਾ ਵੀ ਹੋ ਗਿਆ ਆ ਤੇ 16 ਸਾਲ ਦੇ ਅਕਤੂਬਰ ਦੇ ਭਰੇ ਹੋਏ ਆ ਅਸੀਂ ਗ੍ਰੀਨ ਕਾਰਡ ਤੇ। ਹਾਂਜੀ, ਮੈਂ ਤੇ ਤੁਹਾਨੂੰ ਡੇਟ ਦੱਸ ਦਿੰਦਾ ਕਿ ਕਿਹੜੀ ਕਿੰਨੀ ਚੱਲਦੀ ਆ, ਪਰ ਇਹਦਾ ਹੁਣ ਮੇਨ ਇਦਾਂ ਆ ਕਿ ਜਿਹੜਾ ਹੁਣ ਤੁਸੀਂ ਜਿੱਦਾਂ ਸਿਟੀਜ਼ਨ ਬਣ ਗਏ ਤਾਂ ਤੁਹਾਡੇ ਕੋਲ ਚੋਇਸ ਨਹੀਂ ਹੈਗੀ, ਤੁਹਾਨੂੰ ਸਿਟੀਜ਼ਨ ਵਾਲੇ ਇਹਦੀ ਫੋਟੋ ਨਹੀਂ ਹਿੱਲ ਰਹੀ ਹੈਗੀ। ਰਾਹ ਤੇ ਜਾਣਾ ਪੈਣਾ। ਹਾਂਜੀ, ਉਹਦਾ ਕੇਸ ਚੇਂਜ ਕਰਨਾ ਪਊਗਾ। ਹਰਜੋਤ ਜੀ, ਤੁਹਾਡੀ ਆਵਾਜ਼ ਨਹੀਂ ਆਉਣੀ ਨਹੀਂ ਕਿ ਹਾਂਜੀ ਹਾਂਜੀ, ਉਹਨਾਂ ਨੂੰ ਦੱਸਣਾ ਪੈਣਾ। ਮੈਂ ਕਿਹਾ ਜੇ ਤਾਂ ਜਲਦੀ ਮਤਲਬ ਇਹ ਪਹਿਲਾਂ ਹੋਵੇ ਵੀ ਗ੍ਰੀਨ ਕਾਰਡ ਵਾਲਾ ਫਿਰ ਤਾਂ ਨਾ ਕਰੀਏ, ਜੇ ਜਲਦੀ ਵਾਲਾ ਹੋਵੇ ਸਿਟੀਜ਼ਨ ਵਾਲਾ ਫਿਰ ਤਾਂ ਇਹੀ ਪੁੱਛਣਾ ਸੀ ਤੁਹਾਨੂੰ। ਨਹੀਂ, ਉਹਨੂੰ ਹੁਣ ਦੱਸਣਾ ਪੈਣਾ, ਕੋਈ ਚੋਇਸ ਨਹੀਂ ਹੈਗੀ ਤੁਹਾਡੇ ਕੋਲ। ਧੰਨਵਾਦ ਜੀ। ਤੁਹਾਨੂੰ ਧੰਨਵਾਦ ਜੀ। ਹਾਂਜੀ ਅਗਲੇ ਸਾਡੇ ਕਾਲਰ ਆ ਮਨੀਸ਼ ਜੀ। ਇਹਦੇ ਵਿੱਚ ਹਰਜੋਤ ਜੀ ਇੱਕ ਗੱਲ ਦੱਸ ਦਈਏ, ਜੇ ਕਈ ਵਾਰੀ ਨਾ ਗਲਤ ਕੈਟਾਗਰੀ 'ਚ ਤੁਸੀਂ ਗ੍ਰੀਨ ਕਾਰਡ ਲੈ ਲਓ ਤੇ ਬਾਅਦ 'ਚ ਜਿਹੜਾ ਹੈਗਾ ਤੁਹਾਨੂੰ ਚੱਕਰ ਵੀ ਪਾ ਦਿੰਦੇ ਆ ਉਹ, ਸੋ ਇਹਨੂੰ ਕੋਈ ਫਾਇਦਾ ਨਹੀਂ ਗਲਤ ਕੈਟਾਗਰੀ 'ਚ ਲੈਣ ਦਾ। ਠੀਕ ਹੈ ਜੀ। ਹਾਂਜੀ ਮਨੀਸ਼ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਤੇ ਭਾਜੀ, ਮੈਂ ਤੁਹਾਨੂੰ ਪੁੱਛਣਾ ਜਦੋਂ ਯੂਰਪ ਤੋਂ ਮੇਰਾ ਕੇਸ ਆ, ਜਿੱਦਾਂ ਮੈਂ ਪੁੱਛਣਾ ਰੀਫਰਮ ਸੈਟਲਮੈਂਟ ਦਾ, ਜੇ ਤੁਸੀਂ ਦੱਸ ਦਿਓ ਥੋੜਾ ਐਕਸਪਲੇਨ ਵਿੱਚ ਕਿੱਦਾਂ ਇਹਨੂੰ ਆਪਾਂ ਹੈਂਡਲ ਕਰ ਸਕਦੇ ਹਾਂ, ਕੀ ਇਹਨੂੰ ਐਫੀਡੇਵਿਟ ਵਗੈਰਾ ਕੀ ਲੱਗ ਸਕਦੇ ਆ, ਕਿੱਦਾਂ ਮਤਲਬ ਆਪਾਂ ਉਹਨੂੰ ਕੋਰਟ ਵਿੱਚ ਪ੍ਰੂਵ ਕਰ ਸਕਦੇ ਸਾਰਿਆਂ ਦੇ ਵਾਸਤੇ, ਬੜੀ ਮਤਲਬ ਹੈਲਪ ਹੋਊਗੀ ਜੇ ਭਾਈ ਤੁਸੀਂ ਇਹ ਦੱਸ ਦਿਓ। ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਇਹ ਮੇਰਾ ਵੀਰ ਪੂਰਾ ਸ਼ੋਅ ਕੀਤਾ ਪਿਆ ਇਹਦੇ ਵਾਸਤੇ, ਇਹ ਤਾਂ ਇੱਕ ਅੱਧੇ ਮਿੰਟ ਦਾ ਤਾਂ ਨਹੀਂ ਇਹ ਟੌਪਿਕ ਹੈ, ਇਹਦਾ ਪੂਰਾ ਵੱਡਾ ਹੀ ਟੌਪਿਕ ਪੁੱਛ ਲਿਆ ਤੂੰ। ਲਾਅ ਕੀ ਹੈਗਾ ਇਹ ਸਾਨੂੰ ਸਰਚ ਕਰ ਪੰਜਾਬੀ ਰੇਡੀਓ ਨੂੰ ਮੇਰਾ ਵੀਰ, ਉਹਦੇ ਵਿੱਚ YouTube ਦੇ ਵਿੱਚ ਤੇ ਪੂਰਾ ਰੀਫਰਮ ਰੀਸੈਟਲਮੈਂਟ ਬਾਰ ਦਾ ਪੂਰਾ ਸ਼ੋਅ ਨਿਕਲਿਆ ਆਣਾ ਘੰਟੇ 2 ਘੰਟੇ ਦਾ, ਤੇ ਉਹਨੂੰ ਸੁਣੋ ਤੇ ਫਿਰ ਜੇ ਵਿੱਚ ਕੋਈ ਸਪੈਸ਼ਲ ਮੁੱਦਾ ਹੈਗਾ ਉਹਦੇ ਵਿੱਚ ਫਿਰ ਸਾਨੂੰ ਕਾਲ ਕਰੋ ਨੈਕਸਟ ਵੀਕ। ਜੀ ਧੰਨਵਾਦ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸ਼ੋਜ਼ ਪਿਛਲੇ ਤੇ 2-3 ਸਾਲਾਂ ਦੇ ਹੈਗੇ ਆ, ਸਾਰੇ YouTube ਤੇ Facebook ਤੇ ਪਏ ਆ, ਤੇ ਉੱਥੇ ਜਿਸ ਤਰ੍ਹਾਂ ਅਟਾਰਨੀ ਸਾਹਿਬ ਨੇ ਦੱਸਿਆ ਆ ਉਹ ਸਰਚ ਕਰ ਲਿਓ, ਨਹੀਂ ਤਾਂ ਫਿਰ ਨੈਕਸਟ ਵੀਕ ਫਿਰ ਕੋਸ਼ਿਸ਼ ਕਰ ਲਿਓ। ਸਾਡੇ ਅਗਲੇ ਕਾਲਰ ਆ ਪ੍ਰਗਟ ਸਿੰਘ ਜੀ। ਹਾਂਜੀ ਤਿਰਕਨ ਸਾਹਿਬ, ਮੈਂ ਅੱਗੇ ਕਿਸੇ ਗੱਲ ਕੀਤੀ ਆ ਵੀ ਮੇਰਾ ਲੜਕਾ C1D ਵੀਜ਼ੇ ਤੇ ਆਇਆ ਸੀ ਤੇ ਉਹ ਇੱਥੇ ਅਨਡਾਕੂਮੈਂਟਡ ਰਿਹਾ 14 ਸਾਲ, ਤੇ ਫਿਰ ਉਹ 19 ਦੇ ਵਿੱਚ ਵਾਪਸ ਚਲਾ ਗਿਆ। ਹੁਣ ਉਹਦੇ ਵੈਲਕਮ ਲੈਟਰ ਆਇਆ ਤੇ ਮੈਂ ਉਹਦੀ ਪਟੀਸ਼ਨ ਕਰਨੀ ਆ, ਤੇ ਕੀ ਉਹਨੂੰ ਵੀਜ਼ਾ ਦੇ ਦੇਣਗੇ? ਜੀ C1D ਤੇ ਤੁਸੀਂ ਚੇਂਜ ਨਹੀਂ ਕਰ ਸਕਦੇ ਜੀ, ਸਟੇਟਸ ਤੁਹਾਨੂੰ ਕੰਟਰੀ ਆਊਟ ਕਰਨੀ ਪੈਂਦੀ। C1D ਤੇ ਤੁਸੀਂ ਜਿਹੜਾ ਸਟੇਟਸ ਇੱਥੇ ਅਮਰੀਕਾ 'ਚ ਨਹੀਂ ਚੇਂਜ, ਹਾਂਜੀ, ਕੰਟਰੀ ਆਊਟ ਕਰਨੀ ਪੈਣੀ, ਵੇਵਰ ਲੈਣਾ ਪੈਣਾ ਨਾਲ। ਉਹ ਚਲਾ ਗਿਆ ਜੀ ਵਾਪਸ, 19 ਚ ਵਾਪਸ ਚਲਾ ਗਿਆ, ਤੇ ਵਾਪਸ 19 ਚ ਵਾਪਸ ਚਲਾ ਗਿਆ। ਉਹ ਨਾਮ ਵਾਪਸ ਗਿਆ ਨਾ, ਹੁਣ ਜਦੋਂ ਐਮਬੈਸੀ ਜਾਊਗਾ ਉਹ ਪਰ ਉਹਦਾ ਨੰਬਰ ਜਦੋਂ ਲੱਗੂਗਾ, ਤੇ ਜਿਹੜਾ ਬੰਦਾ ਹੁਣ ਉਹ ਕਿੰਨੀ ਦੇਰ 1 ਸਾਲ ਤੋਂ ਵੱਧ ਇੱਥੇ ਕੱਚਾ ਰਿਹਾ ਸੀਗਾ। ਹਾਂਜੀ, 14 ਸਾਲ ਰਿਹਾ ਕੱਚਾ ਜੀ, ਤੇ ਉੱਤੇ 10 ਸਾਲ ਦੀ ਬਾਰ ਆ, ਤੇ 10 ਸਾਲ ਦੀ ਬਾਰ ਨੂੰ ਤੋੜਨ ਲਈ ਉਹਨੂੰ 601 ਵੇਵਰ ਕਰਨਾ ਪੈਣਾ ਫਾਈਲ। ਤੇ ਉਹ ਕਿਸ ਵੇਲੇ ਕਰਨਾ ਜੀ? ਉਹ ਜਦੋਂ ਐਮਬੈਸੀ ਨੇ ਉਹਦਾ ਵੀਜ਼ਾ ਰਿਜੈਕਟ ਕਰਨਾ ਉਸ ਤੋਂ ਬਾਅਦ। ਅੱਛਾ ਜੀ। ਤੇ ਇੱਕ ਹੋਰ ਦੱਸੋ ਕਿ ਜਦੋਂ ਉਹ ਗਿਆ ਸੀ ਇੱਥੋਂ, ਕਿ ਉਹਨੂੰ ਇਮੀਗ੍ਰੇਸ਼ਨ ਅਧਿਕਾਰੀ ਨੂੰ ਦੱਸ ਕੇ ਜਾਣਾ ਚਾਹੀਦਾ ਸੀ? ਨਹੀਂ, ਉਹ ਤਾਂ ਹੁਣ ਜਿਹੜਾ ਕੱਚਾ ਰਹਿ ਗਿਆ ਉੱਤੇ ਬਾਹਰ ਲੱਗ ਗਈ, ਦੱਸ ਕੇ ਜਾਵੇ ਨਾ ਦੱਸ ਕੇ ਜਾਵੇ ਸੇਮ ਥਿੰਗ। ਅੱਛਾ ਜੀ, ਅੱਛਾ ਜੀ, ਧੰਨਵਾਦ ਜੀ, ਥੈਂਕ ਯੂ ਜੀ। ਅਗਲੇ ਕਾਲਰ ਆ ਅਮਰਿੰਦਰ ਜੀ। ਅਮਰਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਤਾਂ ਮੈਂ ਪੁੱਛਣਾ ਸੀ, ਮੇਰਾ ਭਾਜੀ ਜਿਹਦਾ BA 'ਚ ਮੇਰਾ 8 ਮਹੀਨੇ ਹੋ ਗਏ ਕੇਸ ਪੈਂਡਿੰਗ ਪਿਆ। ਜਿੱਦਾਂ ਜਿਹੜੀ ਮੇਰੀ ਬਰੀਜ ਆ ਮੈਂ ਭੇਜਤੀ ਆਪਣੇ ਵੱਲੋਂ ਜੱਜ ਨੂੰ, ਜਿਹੜੀ ਮੇਰੇ ਵਕੀਲ ਨੇ, ਤਾਂ ਉਹ ਸਰਕਾਰੀ ਵਕੀਲ ਨੇ, ਉੱਧਰੋਂ ਪੇਪਰ ਨਹੀਂ ਜਮ੍ਹਾਂ ਕਰਾਇਆ, ਉਹਨੂੰ 8 ਮਹੀਨੇ ਹੋ ਚੱਲੇ ਆ ਪੈਂਡਿੰਗ ਕੇਸ ਪਏ ਨੇ। ਜੇ ਮੇਰਾ ਵੀਰ ਸਰਕਾਰੀ ਵਕੀਲ ਨੇ ਨਹੀਂ ਜਮ੍ਹਾਂ ਕਰਾਇਆ ਨਾ, ਤਾਂ ਤੁਹਾਨੂੰ ਫਾਇਦਾ ਏਦਾਂ ਵਾ ਕਿ ਤੁਹਾਡੇ ਵਕੀਲ ਨੇ ਆਪਣੇ ਪਹਿਲੂ ਰੱਖਤੇ ਕਿ ਆ ਏਦਾਂ ਵਾ,
ਤੇ ਜੇ ਸਰਕਾਰੀ ਵਕੀਲ ਨੇ ਆਪਣਾ ਬਰੀਫ ਨਹੀਂ ਜਮ੍ਹਾਂ ਕਰਾਇਆ ਤੇ ਜੋ ਤੁਹਾਡਾ ਥੱਲੇ ਜੱਜ ਨੇ ਫੈਸਲਾ ਦਿੱਤਾ ਜਾਂ ਥੱਲੇ ਸਰਕਾਰੀ ਵਕੀਲ ਨੇ ਆਰਗੂਮੈਂਟ ਕੀਤੀ ਹੈ BIA ਨੇ ਉਹਦੇ ਬੇਸ ਤੇ ਫੈਸਲਾ ਕਰ ਦੇਣਾ। ਠੀਕ ਹੈ ਭਾਜੀ। ਤਾਂ ਭਾਜੀ ਟਾਈਮ 8 ਮਹੀਨੇ ਲੱਗਣੇ, ਕਿੰਨਾ ਕੁ ਲੱਗਣੇ ਟਾਈਮ ਲੱਗ ਸਕਦਾ? ਟਾਈਮ ਤਾਂ ਡਿਪੈਂਡ ਕਰਦਾ ਕਿ ਮੁੱਦੇ ਕੀ ਆ, ਸਧਾਰਨ ਕੇਸ ਆ ਕਿ ਤਕੜਾ ਕੇਸ ਆ। 1 ਸਾਲ ਤੋਂ 4 ਸਾਲਾਂ ਦੇ ਵਿੱਚ BIA ਲੈ ਸਕਦੀ ਆਪਣਾ ਆਰਾਮ ਨਾਲ ਫੈਸਲਾ ਸੁਣਾਉਂਦੇ। ਅੱਛਾ ਭਾਜੀ, ਇੱਕ ਹੋਰ ਸੀ ਮਾੜਾ ਜਿਹਾ 16 ਇੱਕ ਨਵੀਂ ਕੰਟਰੀ ਬਣੀ ਹੈ ਸਲੋ ਜਮਸਤਾਨ, ਇੱਥੇ ਆਪਾਂ ਕਰ ਸਕਦੇ ਆਪਾਂ ਜਿੱਦਾਂ ਆਪਣੀ ਸਿਟੀਜ਼ਨ ਅਪਲਾਈ, ਜਿੱਦਾਂ ਇੱਥੇ ਦਾ ਪਾਸਪੋਰਟ? ਇਹ ਕਿਹੜੀ ਕੰਟਰੀ ਦੱਸਦੀ ਪਿਆ? ਦਾ ਲਾਭ ਵੀ ਨਹੀਂ ਸੁਣਿਆ। ਇਹ ਭਾਜੀ ਇੱਥੇ ਕੈਲੀਫੋਰਨੀਆ 'ਚ ਬਣੀ ਆ, ਆਪਣੇ ਸੰਤਿਆਗੋ ਦੇ ਕੋਲ ਸਲੋ ਜਮਸਤਾਨ ਆ ਕੋਈ, ਜਮਸਤਾਨ। ਕੀ ਨਵੀਂ ਕੰਟਰੀ ਬਣੀ ਹੈ? ਹਾਂਜੀ ਭਾਜੀ, ਨਵੀਂ ਕੰਟਰੀ ਬਣਾਈ ਹੈ। ਹਾਂਜੀ ਭਾਜੀ ਹਰਜੋਤ ਭਾਈ, ਤੁਹਾਨੂੰ ਪਤਾ ਇਹਦੇ ਬਾਰੇ ਕੁਝ? ਆਪਾਂ ਨੇ ਧਿਆਨ 'ਚ ਨਹੀਂ ਹੈ ਜੀ, ਆਪਾਂ ਨੇ ਇਦਾਂ ਦਾ। ਮੈਨੂੰ ਤਾਂ ਪਤਾ ਨਹੀਂ। ਮੇਰਾ ਸਰਚ ਮਾਰ ਕੇ ਦੇਖੋ ਤਾਂ ਤੁਹਾਨੂੰ ਆ ਜਾਣੀ, ਤੁਹਾਨੂੰ ਸਲੋ ਜਮਸਤਾਨ। ਇਹ ਪਤਾ ਨਹੀਂ ਭਰਾਵਾ, ਇਹ ਆਪਾਂ ਵੀ ਇਹਦਾ ਵੀਜ਼ਾ ਲਵਾਵਾਂਗੇ ਫੇਰ। ਨਹੀਂ ਮੈਂ ਕਿਹਾ ਚੱਲ ਭਾਈ ਤੁਹਾਨੂੰ ਪਤਾ ਹੋਣਾ। ਧੰਨਵਾਦ ਤੇ ਧੰਨਵਾਦ ਜੀ। ਅਗਲੇ ਸਾਡੇ ਕਾਲਰ ਆ ਰਾਣੀ ਜੀ। ਹਾਂਜੀ ਭਾਜੀ, ਮੈਂ ਪੁੱਛਣਾ ਸੀਗਾ ਨਾ, ਮੇਰੇ ਦੋਨਾਂ ਭਰਾਵਾਂ ਦਾ ਨਾ ਇੰਟਰਵਿਊ ਹੋ ਗਿਆ, ਸਭ ਕੁਝ ਹੋ ਗਿਆ। 2005 ਦਾ ਭਰਿਆ ਸੀਗਾ ਤੇ ਉਹਨਾਂ ਦੀ ਬੰਬੇ 'ਚ ਆਏ, ਸਭ ਕੁਝ ਹੋ ਗਿਆ। ਹੁਣ ਜਿਹੜਾ ਉਹਨਾਂ ਨੇ ਮੇਰੇ ਨਾਂ ਦਾ ਪੰਗਾ ਪਾ ਲਿਆ ਕਿ ਮੈਂ ਪਟੀਸ਼ਨਰ ਹੈਗੀ ਹਾਂ, 18 ਸਾਲ ਬਾਅਦ ਉਹਨਾਂ ਦਾ ਨੰਬਰ ਨਿਕਲਿਆ, 2005 ਦਾ ਭਰਿਆ ਸੀਗਾ। ਤਾਂ ਉਹ ਕਹਿੰਦੇ ਕਿ ਸਾਨੂੰ ਤੁਸੀਂ ਨਾ ਕੀ ਕਹਿੰਦੇ ਬਜਟ ਦਿਓ। ਗਜਟ ਕੀ ਹੁੰਦਾ ਮੈਨੂੰ ਉਹ ਨਹੀਂ ਸਮਝ ਲੱਗਦੀ, ਕਿ ਉਹ ਨਾਮ ਚੇਂਜ ਕਰਾਇਆ ਤਾਂ ਗਜਟ ਦਿਓ। ਉਹ ਕਹਿੰਦੇ ਆ ਜਿੱਦਾਂ ਹੁਣ ਤੁਸੀਂ ਆਪਣਾ ਨਾਂ ਚੇਂਜ ਕਰਾਇਆ ਨਾ, ਡਿਪੈਂਡਿੰਗ ਹੁਣ ਨਾਂ ਜਾਂ ਤਾਂ ਬੰਦੇ ਦਾ ਵਿਆਹ ਕਰਕੇ ਨਾਂ ਚੇਂਜ ਹੁੰਦਾ, ਜਾਂ ਫਿਰ ਜੇ ਨਾਮ ਚੇਂਜ ਕੀ ਕੀਤਾ ਸੀ, ਲਾਸਟ ਨੇਮ ਚੇਂਜ ਕੀਤਾ ਸੀ ਕਿ ਫਸਟ ਨੇਮ ਚੇਂਜ ਕੀਤਾ ਸੀਗਾ? ਨਹੀਂ, ਜਿੱਦਾਂ ਮੇਰਾ ਪਹਿਲਾਂ ਉਹਨਾਂ ਨੇ ਲਿਖਾਤਾ ਸੀਗਾ, ਮੇਰੇ ਦਾਦੇ ਬਾਬੀ ਨੇ ਮੈਨੂੰ ਤਾਂ ਪਤਾ ਵੀ ਨਹੀਂ, ਕਿਉਂਕਿ ਮੈਂ ਤਾਂ ਬੇਬੀ ਸੀਗੀ ਉਸ ਵੇਲੇ। ਉਹਨਾਂ ਨੇ ਲਿਖਾਤਾ ਸੀਗਾ ਸੁਰੇਸ਼ ਕੁਮਾਰੀ, ਤੇ ਬਾਕੀ ਸਾਰੇ ਮੇਰੇ ਪੇਪਰਾਂ ਦੇ ਵਿੱਚ ਚੱਲਦਾ ਮੇਰਾ ਪੰਦੀਸ਼ ਰਾਣੀ। ਸਾਰੇ ਇੱਥੇ ਦੇ ਪੇਪਰ, ਇੰਡੀਆ ਦੇ ਪੇਪਰ, ਸਾਰਾ ਕੁਛ ਉਹੀ ਹੈ। ਤੇ ਉਹ ਕਹਿੰਦੇ ਵੀ ਉਹ ਹੁਣ ਕਿੰਨੇ ਮੇਰੇ ਬੱਚੇ ਮੇਰੇ ਨਾਲ ਆ ਗਏ ਹੈ, ਤੇ ਮੇਰੀਆਂ 2 ਸਿਸਟਰਾਂ ਵੀ ਇੱਥੇ ਆ ਗਈਆਂ। ਮੇਰੀ ਮੰਮੀ ਡੈਡੀ 2005-6 ਤੋਂ ਇੱਥੇ ਆਉਂਦੇ ਜਾਂਦੇ, ਗ੍ਰੀਨ ਕਾਰਡ ਹੋਲਡਰ ਹੈ। ਉਦੋਂ ਕੋਈ ਨਹੀਂ ਉਹਨਾਂ ਨੇ ਕੁਛ ਕਿਹਾ, ਉਹਨਾਂ ਪੇਪਰਾਂ ਤੇ ਆਏ, ਮੈਂ ਕੁਛ ਨਹੀਂ ਚੇਂਜ ਕੀਤਾ। ਹੁਣ ਮੇਰੇ ਦੋਨਾਂ ਭਰਾਵਾਂ ਦਾ ਜਦੋਂ ਨੰਬਰ ਨਿਕਲਿਆ ਤੇ ਉਹਨਾਂ ਨੇ ਸਭ ਕੁਛ ਕਰ ਲਿਆ ਨਾ, ਇੰਟਰਵਿਊ ਵਗੈਰਾ, ਬਸ ਉਹਨਾਂ ਨੇ ਇਹ ਕਿਹਾ ਕਿ ਨਾਮ ਕਿਉਂ ਚੇਂਜ ਕੀਤਾ, ਉਹਦਾ ਗਜ਼ਟ ਦਵੋ ਮੈਨੂੰ। ਮੈਂ ਤਾਂ ਪਹਿਲੀ ਵਾਰ ਸੁਣਿਆ ਗਜ਼ਟ ਹੁੰਦਾ ਕੀ ਹੈ। ਮੈਂ ਤੁਹਾਨੂੰ ਦੱਸਦਾ, ਤੁਸੀਂ ਪਹਿਲਾਂ ਜਦੋਂ ਤੁਸੀਂ ਪੇਪਰ ਲਏ ਸੀਗੇ, ਉਦੋਂ ਤੁਸੀਂ ਆਪਣਾ ਦੋਨੋਂ ਨਾਮ ਉਹ 'ਚ ਡਿਸਕਲੋਜ਼ ਕੀਤੇ ਸੀਗੇ, ਪੁਰਾਣਾ ਵਾਲਾ ਤੇ ਹਾਂਜੀ। ਮੇਰਾ ਨਾਮ ਲਿਖਿਆ ਸੀ ਉਰਦੂ ਦੇ ਵਿੱਚ, ਉਰਦੂ ਤੋਂ ਹੋਇਆ ਸੀ, ਟਰਾਂਸਲੇਸ਼ਨ ਕਰਾਈ ਸੀਗੀ ਹਿੰਦੀ ਪੰਜਾਬੀ ਦੇ ਵਿੱਚ। ਫਿਰ ਉਹ ਤੋਂ ਮੇਰੇ ਡੈਡੀ ਨੇ ਐਫੀਡੇਵਿਟ ਦਿੱਤਾ ਸੀਗਾ ਕਿ ਇਹ ਜਦੋਂ ਜੰਮੀ ਸੀਗੀ ਤਾਂ ਉਦੋਂ ਇਹਦਾ ਆਹ ਨਾਮ ਸੀਗਾ, ਫਿਰ ਅਸੀਂ ਆਹ ਨਾਮ ਰੱਖਿਆ, ਹੁਣ ਇਹਦਾ ਇਹੀ ਨਾਮ ਚੱਲਦਾ। ਉਹ ਸਾਰੇ ਪੇਪਰ ਸ਼ੁਰੂ ਤੋਂ ਏਦਾਂ ਹੀ ਲੱਗਦੇ ਆਏ ਆ। ਗਜ਼ਟ ਇਹ ਹੁੰਦਾ ਕਿ ਉਹ ਨਾ ਜਿਹੜਾ ਪਬਲਿਕ ਨੋਟਿਸ ਹੁੰਦਾ ਨਾ, ਇਹਦਾ ਅਖਬਾਰ ਦੇ ਵਿੱਚ ਖਬਰ ਹੋਣੀ ਆ, ਕੋਰਟ ਦੀ ਜਿਹੜੀ ਨੋਟਿਸ ਦੀ ਰਿਕੁਆਇਰਮੈਂਟ ਹੁੰਦੀ ਆ, ਉਹਨੂੰ ਉਹ ਕਹਿੰਦੇ ਆ ਕਿ ਅਖਬਾਰ 'ਚ ਇੰਡੀਆ 'ਚ ਕਢਾਇਆ ਹੈ ਕਿ ਨਹੀਂ ਕਢਾਇਆ ਸੀ। ਇਹਦਾ ਨਾ ਤੁਸੀਂ ਇੰਡੀਆ ਦੇ ਕਢਾਇਆ ਸੀਗਾ। ਹਾਂਜੀ, ਇਹਦਾ ਨਾ ਇੰਡੀਆ 'ਚ ਵਕੀਲ ਤੁਸੀਂ ਕਰੋ, ਨਾਮ ਚੇਂਜ ਦੀ ਫਾਰਮੈਲਿਟੀ ਹੁੰਦੀ ਆ ਹਰੇਕ ਕੰਟਰੀ 'ਚ, ਕਿੱਦਾਂ ਅਖਬਾਰ 'ਚ ਕਢਾਉਣਾ, ਗਜ਼ਟਡ ਕਾਪੀ ਹੋਣੀ ਚਾਹੀਦੀ ਆ। ਸੋ ਇਹ ਹੁਣ ਤੁਸੀਂ ਜੇ ਤਾਂ ਉਹ ਕੀਤਾ ਸੀ ਵਕੀਲ ਨੂੰ ਸਾਇਨ ਸੂਇਨ ਕਰਾ ਕੇ ਇੰਡੀਆ ਦੇ ਜਿਹੜਾ ਹੈਗਾ ਕਿ ਇਹਨੇ ਸਾਰੀ ਰਿਕੁਆਇਰਮੈਂਟ ਜਿਹੜੀ ਲਾਅ ਦੀ, ਇੰਡੀਆ ਦਾ ਲਾਅ ਐਕਸਪਲੇਨ ਕਰੋ ਉਹਨਾਂ ਨੂੰ। ਜੇ ਤਾਂ ਤੁਸੀਂ ਲਾਅ ਦੀ ਕਾਰਵਾਈ ਹਾਂਜੀ, ਕਿਉਂਕਿ ਉਹ ਜਦੋਂ ਨਾਮ ਚੇਂਜ ਕਰਵਾਇਆ ਸੀਗਾ, ਹੁਣ ਉਹ ਨਾ ਤਾਂ ਮੇਰਾ ਸਕੂਲ ਦਾ ਕੋਈ ਰੈਕਡ ਨਿਕਲਾ। ਮੇਰੀ 65 ਈਅਰ ਓਲਡ ਮੈਂ ਹੋ ਗਈ ਹਾਂ ਏਜ ਮੇਰੀ। ਉਹ ਕੋਈ ਸਕੂਲ ਦੇ ਕਹਿੰਦੇ ਫਟ ਗਏ ਸਾਰੇ। ਇਵੇਂ ਜਦੋਂ ਬਾਕੀ ਹੋਰ ਜਗ੍ਹਾ ਜਾਂਦੇ ਕਹਿੰਦੇ ਸਾਡੇ ਕੋਈ ਰੈਕਡ ਨਹੀਂ ਹੈਗਾ, ਇੰਨਾ ਪੁਰਾਣਾ ਰੈਕਡ ਸਾਡੇ ਕੋਲ ਨਹੀਂ ਹੈਗੇ, ਅਸੀਂ ਜਾਲ ਦਿੱਤੇ। ਉਹ ਹੁਣ ਸਾਨੂੰ ਸਮਝ ਨਹੀਂ ਆਉਂਦੀ, ਇੰਨਾ ਚੱਕਰ 'ਚ ਪਏ, ਹੁਣ ਅਸੀਂ ਕਰੀਏ ਕੀ? ਹਾਂਜੀ, ਮੈਂ ਤੁਹਾਨੂੰ ਉਹੀ ਦੱਸਣ ਦਿਆ ਕਿ ਜਿਹੜਾ ਨਾਂ ਬਦਲਣਾ ਹੁੰਦਾ ਨਾ, ਹੁਣ ਜਿਹੜੀ ਤੁਹਾਡੀ ਪ੍ਰੋਬਲਮ ਆ ਉਹ ਤਾਂ ਮੈਂ ਸਮਝ ਗਿਆ, ਪਰ ਪ੍ਰੋਬਲਮ ਤੁਹਾਡੀ ਪਰਸਨਲ ਆ। ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਇਹ ਮੰਗਦੀ ਆ ਕਿ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਚੱਲੇ ਸੀ ਕਿ ਨਹੀਂ ਚੱਲੇ ਸੀ। ਤੇ ਹਰੇਕ ਦੇਸ਼ ਦੇ ਵਿੱਚ ਹੁਣ ਤੁਸੀਂ ਕਹੋ ਕਿ ਕੈਲੀਫੋਰਨੀਆ ਦੇ ਵਿੱਚ ਸੈਂਟਾ ਕਲੈਰਾ ਕਾਉਂਟੀ 'ਚ ਨਾਮ ਚੇਂਜ ਕਰਾਉਣਾ, ਉਹਦੀ ਅਲੱਗ ਫਾਰਮੈਲਿਟੀ ਆ। ਜੇ ਬੰਦਾ ਕਹੇ ਮੈਂ ਨਿਊ ਜਰਸੀ 'ਚ ਕਰਾਉਣਾ, ਉਹਦੀ ਕੋਰਟ ਦੀ ਕਿੱਦਾਂ ਨੋਟਿਸ ਕਰਨਾ, ਅਖਬਾਰ 'ਚ ਕਿੰਨੀ ਵਾਰੀ ਕਢਾਉਣਾ, ਹਰੇਕ ਜਿਹੜੀ ਜਗ੍ਹਾ ਉਹਦੇ ਆਪਣੇ ਆਪਣੇ ਕਾਨੂੰਨ ਆ। ਉਹ ਤੁਹਾਡੇ ਕੋਲ ਇਹ ਮੰਗ ਰਿਹਾ ਕਿ ਤੁਸੀਂ ਦੱਸੋ ਕਿ ਤੁਸੀਂ ਕੰਪਲਾਈ ਕੀਤਾ ਕਿ ਨਹੀਂ ਕੀਤਾ, ਤੇ ਤੁਸੀਂ ਇਹਦੇ ਵਿੱਚ ਬੈਸਟ ਹੈਗਾ। ਹਾਂਜੀ, ਕਿਉਂਕਿ ਜਦੋਂ ਹੁਣ ਮੈਂ ਪੈਦਾ ਹੋਈ ਸੀ ਮੈਨੂੰ ਨਹੀਂ ਪਤਾ ਸੀਗਾ, ਕਿ ਕਿਸੇ ਨੂੰ ਵੀ ਨਹੀਂ ਪਤਾ ਸੀ ਮੈਂ ਬਾਹਰ ਆ ਜਾਣਾ। ਉਹ ਦੱਸ ਰਹੇ ਮੇਰੀ ਗੱਲ ਸੁਣੋ, ਸਾਰੇ ਦਿਨ ਲੱਗੇ ਰਹਿਣਾ ਆਪਾਂ, ਕੋਈ ਇਨਫੋਰਮੇਸ਼ਨ ਕੋਈ ਨਹੀਂ ਮਿਲਣੀ ਫਿਰ ਵਿੱਚ, ਤੇ ਨਾ ਸੁਣਨ ਵਾਲਿਆਂ ਨੂੰ ਇਨਫੋਰਮੇਸ਼ਨ ਮਿਲਣੀ ਆ। ਇਹ ਮੈਟਰ ਨਹੀਂ ਕਰਦਾ ਤੁਹਾਡਾ ਉਹ ਸੜ ਗਿਆ ਫਟ ਗਿਆ ਕੀ ਉੱਥੇ ਸਰਟੀਫਿਕੇਟ ਸੀਗੇ ਕਿ ਨਹੀਂ ਸੀਗੇ। ਤੁਹਾਨੂੰ ਮੈਂ ਇਹ ਕਹਿ ਰਿਹਾ ਕਿ ਜਿਹੜੀ ਲਾਅ, ਲੋਕਲ ਲਾਅ ਹੈਗਾ ਜਿੱਥੇ ਤੁਸੀਂ ਰਹਿੰਦੇ ਸੀਗੇ, ਉਹ ਲਾਅ ਦਾ ਜਿਹੜਾ ਵੀ ਪ੍ਰੋਸੀਜਰ ਆ, ਜਿਹੜੇ ਵੀ ਹਿਸਾਬ ਨਾਲ ਨਾਮ ਬਦਲਣਾ ਚਾਹੀਦਾ ਹੈਗਾ,
ਉਹਦੀ ਕੰਪਲਾਇੰਸ ਤੁਹਾਡੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜੇ ਤੁਹਾਡੀ ਉਹ ਕੰਪਲਾਇੰਸ ਨਹੀਂ ਹੋਈ ਤੇ ਭਾਵੇਂ ਜਿੰਨਾ ਮਰਜ਼ੀ ਪੁਰਾਣਾ ਸੀਗਾ ਉਹ ਤੁਹਾਡੇ ਅਗੇਂਸਟ ਵਰਤਿਆ ਜਾਊਗਾ। ਜੇ ਤੁਹਾਡੀ 65 ਉਮਰ ਆ ਤਾਂ ਇਦਾਂ ਕਿ ਉਦੋਂ ਕੰਪਲਸਰੀ ਨਹੀਂ ਸੀਗਾ ਨਾਮ ਰਜਿਸਟਰ ਵਗੈਰਾ ਕਰਨਾ, ਹੈ ਨਾ। ਉੱਥੇ ਇੰਡੀਆ ਦੇ ਵਿੱਚ ਵਕੀਲ ਫੜੋ, ਉਹਨੂੰ ਕਹਿ ਭਾਈ ਜਿਹੜਾ ਨੇਮ ਜਿਹੜਾ ਰਜਿਸਟਰਾਰ ਆਫ ਬਰਥ ਡੈਥ ਦਾ ਜਿਹੜਾ ਆਇਆ 1970 ਦੇ ਵਿੱਚ ਜਿਹੜਾ ਆਇਆ, ਉਹਨੂੰ ਪੜ੍ਹ ਕੇ ਸਾਰਾ ਜਿਹੜੀ ਦਫਾ ਧਾਰਾ ਲਾ ਕੇ ਆਪਣਾ ਬਰੀਫ ਬਣਾ ਕੇ ਪੇਸ਼ ਕਰ ਐਮਬੈਸੀ ਨੂੰ ਕਿ ਕਿਉਂ ਮੈਨੂੰ ਰਜਿਸਟਰ ਗੈਜਟ ਗੁਜਟ ਕਾਪੀ ਕਢਾਉਣ ਦੀ ਲੋੜ ਸੀਗੀ ਜਾਂ ਨਹੀਂ ਸੀਗੀ। ਤੇ ਜੇ ਤੁਸੀਂ ਇਮੀਗ੍ਰੇਸ਼ਨ ਨੂੰ ਸ਼ੋਅ ਕਰ ਦੋ ਕਿ ਭਾਈ ਉਦੋਂ ਰਜਿਸਟਰ ਹੀ ਨਹੀਂ ਸੀਗਾ, ਬਈ ਖਾਤੇ ਨਹੀਂ ਸੀਗੇ, ਉਹ ਆਇਆ ਹੀ 1970 ਚ ਕਾਨੂੰਨ, ਤੇ ਫਿਰ ਉਹ ਤੁਹਾਨੂੰ ਛੋਟ ਦੇ ਦੂਗੇ ਉਹਦੇ ਉੱਤੋਂ। ਠੀਕ ਆ, ਤੁਸੀਂ ਜਾ ਰਹੇ ਆ ਕਿ ਨਹੀਂ ਮੈਨੂੰ ਟਾਈਮ ਬਹੁਤ ਹੋ ਗਿਆ, ਮੇਰੇ ਸਰਟੀਫਿਕੇਟ ਗਵਾਚ ਗਏ, ਇਹਨਾਂ ਤੁਹਾਡੀ ਕੋਈ ਗੱਲ ਨਹੀਂ ਮੰਨੀ, ਉੱਥੇ ਵਕੀਲ ਫੜੋ ਤੇ ਦਫਾ ਧਾਰਾ ਲਾ ਕੇ ਚੰਗੀ ਤਰ੍ਹਾਂ ਉਹਨੂੰ ਕਹਿ ਪੇਸ਼ ਕਰ ਆਪਣਾ। ਜੀ ਬਿਲਕੁਲ। ਤੇ ਜੇ ਹੁਸ਼ਿਆਰਪੁਰ ਏਰੀਆ ਦਾ ਤਾਂ ਜੇ ਤਿਰਕੀਆਣੀ ਉਹਨਾਂ ਦੇ ਫਾਦਰ ਜੀ ਬਹੁਤ ਪੁਰਾਣੇ ਵਕੀਲ ਆ, ਉਹਨਾਂ ਨੂੰ ਕੰਟੈਕਟ ਕਰ ਦਿਓ। ਉਹ ਮੈਨੂੰ ਇਹ ਨਹੀਂ ਲੱਗਦਾ ਕਿ ਸ਼ਾਇਦ ਉਹਨਾਂ ਨੇ ਆਹ ਵਾਲਾ ਕੰਮ ਕਰਨਾ ਵਾ। ਠੀਕ ਹੈ ਜਿਹੜਾ ਤੁਸੀਂ ਆਪਣੇ ਹਲਕੇ 'ਚ ਜਿੱਥੇ ਹੈਗੇ ਆ ਉੱਥੇ ਦਾ ਹੀ ਵਕੀਲ ਫੜੋ।